ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ 12ਵੀਂ ਕਿਸ਼ਤ। ਮਸੀਤ ਦੀ ਸਫਾਈ ਦੋਸਾ ਬੜੀ ਮਿਹਨਤ ਨਾਲ ਕਰਦਾ ਪਿਆ ਸੀ। ਇੱਕ ਇੱਕ ਸਫ ਨੂੰ ਉਸ ਝਾੜ ਕੇ ਠੀਕ ਥਾਂ ਉੱਤੇ ਵਿਛਾਇਆ। ਕੰਧਾਂ ਉੱਤੋਂ ਮਿੱਟੀ ਗੱਟਾ ਸਾਫ਼ ਕੀਤਾ। ਪਿੰਡ ਵਿੱਚ ਹਾਲੀ ਬਿਜਲੀ ਨਹੀਂ ਸੀ ਅਪੜੀ। ਸਫਾਈ ਕਰਨ ਵੇਲੇ ਜਿਹੜਾ ਵੀ ਗੱਟਾ ਉੱਡੇ ਉਹ ਪਰਤ ਕੇ ਦੋਸੇ ਉੱਤੇ ਹੀ ਪਵੇ। ਮੁੜਕੇ ਨਾਲ ਗੜੁੱਚ ਕੱਪੜੇ ਗੱਟੇ ਨਾਲ ਲਿਬੜੇ ਉਹਦੇ ਜੁੱਸੇ ਨਾਲ ਚਮੜਦੇ ਗਏ। ਮੂੰਹ ਸਿਰ ਇੱਕ ਭੂਤਣੇ ਵਰਗਾ ਬਣਿਆ ਹੋਇਆ। ਦੋਸਾ ਸਫਾਈ ਦੇ ਕਰਨ ਦੇ ਨਾਲ ਦੁਆ ਵੀ ਮੰਗੀ ਜਾਂਦਾ ਸੀ। ਵੇਖ ਲੈ ਰੱਬਾ, ਮੈਂ ਤੇਰੇ ਘਰ ਦੀ ਸਫਾਈ ਕਰਨ ਵੇਲੇ ਮਾਸਾ ਮੈਲ ਦਿਲ ਵਿੱਚ ਨਹੀਂ ਰੱਖੀ। ਮੇਰੇ ਸੱਚੇ ਰੱਬਾ, ਮੇਰੇ ਮਨ ਦੀ ਆਸ ਪੂਰੀ ਕਰ ਦੇ। ਤੇਰੇ ਘਰ ਦੀ ਸਫਾਈ ਤੇਰੇ ਘਰ ਦੇ ਰਾਖੇ ਮੌਲਵੀ ਵੀ ਕਦੀ ਨਹੀਂ ਕੀਤੀ ਹੋਣੀ। ਤੇਰੇ ਘਰ ਦੇ ਰਾਖੇ ਦੀ ਵੀ ਮੈਂ ਕਾਫੀ ਖਿਦਮਤ ਕੀਤੀ ਏ। ਜਿੰਨੀ ਮੇਰੀ ਹਿੰਮਤ ਏ ਉਹਨੂੰ ਨਜ਼ਰ ਨਿਆਜ਼ ਵੀ ਦਿੱਤੀ ਏ। ਹੋਰ ਆਖੇਗਾ ਤੇ ਹੋਰ ਮੁੱਠ ਗਰਮ ਕਰ ਦਿਆਂਗਾ। ਪਰ ਮੇਰੀ ਅਰਜ਼ ਸੁਣ ਲੈ ਮੀ ਰੱਬਾ, ਤੂੰ ਸਭ ਦੀ ਸੁਣਨ ਵਾਲਾ ਏ। ਮੇਰੀ ਵੀ ਸੁਣ ਲੈ। ਮਸਲੇ ਦੀ ਗੱਲ ਏ ਰੱਬਾ, ਮੌਲਵੀ ਇਸੇ ਮਸੀਤੇ ਬਹਿ ਕੇ ਮੇਰੇ ਨਾਲ ਵਾਅਦਾ ਕੀਤਾ ਹੋਇਆ ਹੈ। ਅੱਜ ਮੇਰਾ ਮਸਲਾ ਛੇੜੇਗਾ। ਮੇਰੇ ਅੱਲਾ, ਮੈਨੂੰ ਤੇਰੇ ਤੇ ਤੇਰੇ ਮੌਲਵੀ ਉੱਤੇ ਪੂਰਾ ਯਕੀਨ ਹੈ। ਜੇ ਤੁਸੀਂ ਦੋਵੇਂ ਦਿਲੋਂ ਮੇਰੀ ਮਦਦ ਕਰੋ ਤੇ ਮੇਰੀ ਮੁਰਾਦ ਜ਼ਰੂਰ ਪੂਰੀ ਹੁੰਦੀ ਏ। ਦੋਸਾ ਆਪਣੀ ਦੁਆ ਤੇ ਮਸੀਤ ਦੀ ਸਫਾਈ ਵਿੱਚ ਇੰਨਾ ਮਗਨ ਸੀ ਕਿ ਉਹਨੂੰ ਖਿਆਲ ਹੀ ਨਾ ਰਿਹਾ ਕਿ ਉਹ ਖੁਦਾ ਨਾਲ ਗੱਲਾਂ ਕਰ ਰਿਹਾ ਜਾਂ ਸਾਹਮਣੇ ਬੈਠੇ ਕਿਸੇ ਬੰਦੇ ਨਾਲ। ਜੇ ਮੇਰੀ ਮੁਰਾਦ ਪੂਰੀ ਹੋ ਗਈ ਰੱਬਾ, ਮੈਨੂੰ ਤੇਰੀ ਸਹੁੰ, ਜੋ ਤੂੰ ਆਖੇਂਗਾ ਤੇਰੀ ਰਾਹ ਤੇ ਕੁਰਬਾਨ ਕਰਾਂਗਾ। ਈਮਾਨ ਨਾਲ ਯਕੀਨ ਕਰ ਲੈ ਰੱਬਾ, ਦਿਲੋਂ ਪਿਆ ਆਖਣਾ ਵਾ। ਅਲਮਾਰੀ ਬਾਹਰੋਂ ਸਾਫ਼ ਕਰਕੇ ਦੋਸੇ ਅਲਮਾਰੀ ਖੋਲ ਕੇ ਵਿੱਚੋਂ ਕਾਇਦੇ ਸਿਪਾਰੇ ਝਾੜ ਪੂੰਝ ਕੇ ਆਪਣੀ ਥਾਂ ਰੱਖੇ। ਕੁਰਾਨ ਮਜੀਦ ਨੂੰ ਬੜੇ ਅਦਬ ਨਾਲ ਚੁੰਮ ਕੇ ਅੱਖਾਂ ਨਾਲ ਲਾਇਆ। ਫਿਰ ਸਿਰ ਤੋਂ ਉੱਚਾ ਕਰਕੇ ਫਰਿਆਦ ਕੀਤੀ, ਐ ਪਾਕ ਕਲਾਮ, ਵੇਖ ਲੈ ਮੈਂ ਕਿੰਨਾ ਦੁਖੀ ਹਾਂ। ਭਲਾ ਤੇਰੇ ਤੇ ਤੇਰੇ ਖੁਦਾ ਕੋਲੋਂ ਇੱਕ ਤਾਈ ਨਹੀਂ ਸਮਝਾਈ ਜਾਂਦੀ, ਇੱਕ ਜ਼ਨਾਨੀ ਪੂਰੇ ਪਿੰਡ ਕੋਲੋਂ ਆਕੜੀ ਹੋਈ ਏ। ਵੇਖ ਕਲਾਮ ਸੱਚਿਆ, ਤੂੰ ਤੇ ਜਾਣੀ ਜਾਣ ਏ। ਜੇ ਪਿੰਡ ਦੇ ਲੋਕ ਦਿਲੋਂ ਸਾਫ਼ ਹੁੰਦੇ ਤਾਂ ਇੱਕ ਜ਼ਨਾਨੀ ਦੀ ਕੀ ਮਜਾਲ ਏ। ਖਾਵੰਦ ਉਹਦਾ ਬਿਮਾਰ ਮੰਜੀ ਉੱਤੇ ਡਿੱਗਿਆ ਹੋਇਆ, ਉੱਠਣ ਜੋਗਾ ਤੇ ਨਾ ਬਹਿਣ ਜੋਗਾ। ਹਫੀਜ਼ ਦਾ ਕੋਈ ਅਤਾ ਪਤਾ ਨਹੀਂ, ਮਰਿਆ ਏ ਕਿ ਜਿਉਂਦਾ। ਫੇਰ ਵੀ ਲੋਕ ਤਾਈ ਕੋਲੋਂ ਡਰਨ, ਪਤਾ ਨਹੀਂ ਕਿਉਂ। ਬਸ ਸਭ ਮੇਰੇ ਵੈਰੀ, ਸਿਰਫ ਮੇਰੇ। ਇਨਸਾਫ ਰੱਬਾ, ਇਨਸਾਫ। ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ। 3 ਵਾਰੀ ਕੁਰਾਨ ਮਜੀਦ ਨੂੰ ਸਿਰ ਤੇ ਰੱਖਿਆ, 1 ਵਾਰੀ ਫੇਰ ਚੁੰਮ ਕੇ ਅਲਮਾਰੀ ਵਿੱਚ ਰੇਲ ਉੱਤੇ ਰੱਖਿਆ। ਪਿਛਲੇ ਪੈਰੀ ਅਦਬ ਨਾਲ ਪਿਛਾਂਟਿਆ। ਮੇਰੀ ਸਕੀਨਾ ਮੇਰੇ ਕੋਲ ਏ, ਫੇਰ ਵੀ ਮੇਰੀ ਨਹੀਂ ਹੋ ਰਹੀ। ਇਮਾਮ ਮਸਜਿਦ ਨੂੰ ਆਉਂਦਿਆਂ ਵੇਖ ਕੇ ਉਹਨੇ ਹੱਸ ਕੇ ਮਸੀਤ ਵੱਲ ਇਸ਼ਾਰਾ ਕੀਤਾ, ਵੇਖ ਲਓ ਮੀਆਂ ਜੀ, ਰੱਬ ਦਾ ਘਰ ਮੈਂ ਸ਼ੀਸ਼ੇ ਵਾਂਗ ਚਮਕਾ ਦਿੱਤਾ ਜੇ। ਜਜ਼ਾਕ ਅੱਲਾ। ਇਮਾਮ ਮਸਜਿਦ ਨੇ ਦਾੜੀ ਤੇ ਹੱਥ ਫੇਰਦਿਆਂ ਹੋਇਆ ਆਖਿਆ, ਸ਼ਾਬਾਸ਼, ਨਹਾ ਧੋ ਕੇ ਕੱਪੜੇ ਬਦਲ ਆ, ਜੁਮੇ ਦਾ ਵੇਲਾ ਹੋਣ ਵਾਲਾ। ਅੱਛਾ ਜੀ, ਦੋਸਾ ਨਰਮੀ ਨਾਲ ਬੋਲਿਆ। ਮੀਆਂ ਜੀ, ਅੱਜ ਮੇਰੇ ਮਸਲੇ ਉੱਤੇ ਗੱਲ ਹੋਵੇਗੀ ਨਾ? ਜੀ ਮੀਆਂ ਜੀ, ਖੁਦਾ ਤੁਹਾਡਾ ਬਾਪ ਭਲਾ ਕਰੇ। ਠੀਕ ਹੈ ਬਈ ਠੀਕ। ਮੌਲਵੀ ਵੁਜ਼ੂ ਕਰਨ ਲਈ ਬਾਹਾਂ ਟੁੰਗਦਿਆਂ ਬੋਲਿਆ। ਦੋਸਾ ਛੇਤੀ ਪਰਤਣ ਵਾਸਤੇ ਕਾਹਲੀ ਨਾਲ ਚਲਾ ਗਿਆ। ਮੌਲਵੀ ਵੁਜ਼ੂ ਕਰਨ ਮਗਰੋਂ ਕਿਤਾਬਾਂ ਵਾਲੀ ਅਲਮਾਰੀ ਵਿੱਚੋਂ ਅਰਧ ਪਰਤ ਕਰਦਿਆਂ ਹੋਇਆਂ ਇੱਕ ਕਿਤਾਬ ਕੱਢ ਹੀ ਲਈ। ਅੱਜ ਦੀ ਵਾਜ਼ ਲਈ ਤਿਆਰੀ ਕਰਨ ਲਈ ਵਰਕੇ ਉਲਟ ਪਲਟ ਕੇ ਵੇਖੇ। ਅੱਜ ਦੇ ਵਾਜ਼ ਵਾਸਤੇ ਉਹਨੂੰ ਕੋਈ ਤਸੱਲੀ ਵਾਲਾ ਬਿਆਨ ਨਹੀਂ ਸੀ ਮਿਲ ਰਿਹਾ। ਦੂਜੀ ਵਾਰੀ ਫੇਰ ਕਿਤਾਬ ਦੇ ਵੇਰਵੇ ਨੂੰ ਗੋਹ ਨਾਲ ਵੇਖਿਆ ਤੇ ਪੜ੍ਹਿਆ। ਕਈ ਮਜ਼ਮੂਨਾਂ ਨੂੰ ਵੇਖਣ ਮਗਰੋਂ ਆਖਰ ਇੱਕ ਮਜ਼ਮੂਨ ਤੇ ਨਜ਼ਰ ਟਿਕ ਗਈ। 2-4 ਸਤਰਾਂ ਪੜ੍ਹਨ ਮਗਰੋਂ ਮੌਲਵੀ ਫੈਸਲਾ ਕੀਤਾ, ਅੱਜ ਦਾ ਵਾਜ਼ ਇਹੋ ਹੋਵੇਗਾ, ਬਹਿਸ਼ਤ ਤੇ ਦੋਜ਼ਖ ਦਾ ਬਿਆਨ, ਮੋਮਨ ਤੇ ਕਾਫਰ ਦੀ ਪਹਿਚਾਣ ਤੇ ਹੱਕ ਸੱਚ ਦੀ ਸਿਆਣ। ਮਸਜਿਦ ਵਿੱਚ ਨਮਾਜ਼ੀ ਆਉਣੇ ਸ਼ੁਰੂ ਹੋਏ। ਇੰਨੀ ਦੇਰ ਵਿੱਚ ਦੋਸਾ ਵੀ ਕੱਪੜੇ ਬਦਲ ਕੇ ਆ ਰਲਿਆ। ਮੌਲਵੀ ਵਾਜ਼ ਲਈ ਖਲੋ ਗਿਆ। ਨਮਾਜ਼ੀਆਂ ਉੱਤੇ ਨਜ਼ਰ ਮਾਰੀ, ਜਿਹੜੇ ਨਿੰਮੂ ਜਾਣੇ ਹੋ ਕੇ ਆਪਣੀ ਥਾਂ ਤੇ ਬੈਠੇ ਹੋਏ ਸਨ। ਕੁਝ ਦੇਰ ਸੋਚਣ ਮਗਰੋਂ ਮੌਲਵੀ ਪਹਿਲੇ ਬਹਿਸ਼ਤ ਦਾ ਬਿਆਨ ਸ਼ੁਰੂ ਕੀਤਾ। ਪਰ ਬਿਆਨ ਸ਼ੁਰੂ ਕਰਨ ਤੋਂ ਪਹਿਲੇ ਇੱਕ ਆਇਤ ਪੜ੍ਹੀ, ਫੇਰ ਤਰਜਮਾ ਕਰਕੇ ਦੱਸਿਆ। ਇਸ ਆਇਤ ਵਿੱਚ ਬਹਿਸ਼ਤ ਤੇ ਮੋਮਨ ਦੀ ਤਾਰੀਫ ਵੱਲ ਇਸ਼ਾਰਾ ਸੀ। ਅਸਲ ਤਰਜਮੇ ਤੋਂ ਵੱਧ ਮੌਲਵੀ ਆਪਣੇ ਵੱਲੋਂ ਵੀ ਬਹਿਸ਼ਤ ਦੀ ਤਾਰੀਫ ਬਿਆਨ ਕਰਨੀ ਸ਼ੁਰੂ ਕੀਤੀ। ਮਿਲੇਗਾ ਮੋਮਨ ਨੂੰ ਬਹਿਸ਼ਤ, ਜਿਸਦੀ ਲੰਬਾਈ ਚੌੜਾਈ ਹੋਵੇਗੀ ਇੱਕ ਸਲਤਨਤ ਦੇ ਬਰਾਬਰ,
ਇੱਕ ਇੱਕ ਮੋਮਨ ਦੇ ਕਬਜ਼ੇ ਵਿੱਚ ਹੋਣਗੇ 70 ਘਰ, ਤੇ ਨਾਲੇ ਘਰਾਂ ਵਿੱਚ ਹੋਣਗੀਆਂ ਘਰਾਂ ਵਾਲੀਆਂ 70 ਹੂਰਾਂ, ਮੋਟੀਆਂ ਮੋਟੀਆਂ ਅੱਖਾਂ ਤੇ ਗੋਰੇ ਗੋਰੇ ਰੰਗ ਵਾਲੀਆਂ ਲੁੱਸ ਲੁੱਸ ਕਰਦੇ ਜੁੱਸੇ ਹੂਰਾਂ ਦੇ, ਬਰੀਆਂ ਨਾਲ ਨਾਜ਼ ਨਖਰੇ ਦੇ। ਲੈਣਗੇ ਨਜ਼ਾਰੇ ਨਸੀਬ ਵਾਲੇ, ਹੋਣ ਅਮਲ ਜਿਨ੍ਹਾਂ ਦੇ ਸਾਲੇ, ਸੁਣਾਉਣਗੀਆਂ ਮਨ ਖਿਚਵਾਂ ਰਾਗ, ਤੂਬਾ ਰੁੱਖ ਦੀਆਂ ਟਾਹਣੀਆਂ ਲਮਕ ਲਮਕ ਕੇ ਹਰ ਘਰ ਦੀ ਬਾਰੀ ਵਿੱਚੋਂ। ਹੋਵੇਗਾ ਨਾ ਕੋਈ ਕੰਮ ਨਾ ਕਾਜ ਮੋਮਨਾਂ ਨੂੰ ਬਹਿਸ਼ਤ ਵਿੱਚ ਸਿਵਾਏ ਇਬਾਦਤ ਤੇ ਰੱਬ ਦੀ ਹਮਦੋ ਸਨਾ ਦੇ। ਮੌਲਵੀ ਹੋਰੀ ਪੂਰੇ ਜੋਸ਼ ਨਾਲ ਗਾ ਕੇ ਵਾਜ਼ ਕਰ ਰਹੇ ਸਨ। ਜਿਹੜੀ ਕਰੇ ਖਾਹਿਸ਼ ਮੋਮਨ ਹੋਵੇਗੀ ਉਸੇ ਵੇਲੇ ਪੂਰੀ, ਬਿਨਾਂ ਹੱਥ ਪੈਰ ਹਿਲਾਵਣ ਦੇ। ਹੂਰਾਂ ਤੋਂ ਵੱਖ ਮਿਲਣਗੇ ਮੋਮਨਾਂ ਨੂੰ 70 ਗਿਲਮਾਨ ਬਹਿਸ਼ਤੀ ਕੁੜੀਆਂ ਉਮਰਾਂ ਦੇ, ਜਿਹੜੇ ਕਰਨਗੇ ਰਾਤ ਦਿਨ ਖਿਦਮਤ ਨਾਲ ਸੱਚੇ ਸਿਦਕ ਦੇ। ਨਿਮਾਜ਼ੀ ਝੂਮ ਝੂਮ ਕੇ ਅਲਹਮਦੁਲਿਲਾ ਦਾ ਵਿਰਦ ਕਰ ਰਹੇ ਸਨ। ਬਿਆਨ ਦੀ ਮਿਠਾਸ ਪਾਰੋਂ ਬੁੱਲਾਂ ਤੇ ਜਿਬ ਫੇਰ ਰਹੇ ਸਨ, ਪਰ ਦੋਸੇ ਨੂੰ ਅੰਦਰੋਂ ਵੱਟ ਚੜਿਆ ਜਾ ਰਿਹਾ ਸੀ। ਉਹਦੇ ਖਿਆਲ ਵਿੱਚ ਮੌਲਵੀ ਮਤਲਬ ਦੀ ਗੱਲ ਛੱਡ ਕੇ ਫਜ਼ੂਲ ਹੀ ਵਕਤ ਜ਼ਾਇਆ ਕਰ ਰਿਹਾ ਸੀ। ਮੌਲਵੀ ਨੂੰ ਇਹਨਾਂ ਆਵਾਜ਼ ਵਿੱਚ ਮਸਤ ਵੇਖ ਕੇ ਦੋਸੇ ਮਤਲਬ ਦੀ ਗੱਲ ਚੇਤਾ ਕਰਾਉਣ ਲਈ ਖੰਗੂਰਾ ਮਾਰ ਕੇ ਧਿਆਨ ਆਪਣੇ ਵੱਲ ਦਿਵਾਇਆ। ਦੋਸੇ ਦੇ ਖੰਗੂਰਾ ਮਾਰਨ ਨਾਲ ਮੌਲਵੀ ਬਹਿਸ਼ਤ ਦਾ ਬਿਆਨ ਛੱਡ ਕੇ ਦੋਜ਼ਖ ਦਾ ਹਾਲ ਬਿਆਨ ਕਰਨਾ ਸ਼ੁਰੂ ਕੀਤਾ। ਡਰੋ ਮੋਮਨੋ, ਉਸ ਵੇਲੇ ਤੋਂ ਜਦ ਸੱਟੇ ਜਾਣਗੇ ਕਾਫਰ ਤੇ ਮੁਨਕਰ ਵਿੱਚ ਦੋਜ਼ਖ ਦੇ, ਫੜ ਫੜ ਕੇ ਫਰਿਸ਼ਤੇ ਵਾਲਾਂ ਤੋਂ ਲਮਕਾਉਣਗੇ ਅੱਗ ਵਿੱਚ। ਆਖਣਗੇ ਮਾਰ ਮਾਰ ਕੇ ਗੁਰਜਾਂ 1.25 ਲੱਖ ਮਣ ਦੀਆਂ ਭਾਰੀਆਂ, ਹੁਣ ਆਕੜ ਕੇ ਵਿਖਾਓ ਖਾਂ ਭਲਾ ਰੱਬ ਦੀ ਜ਼ਮੀਨ ਉੱਤੇ। ਰੱਬ ਰਸੂਲ ਨੂੰ ਛੱਡ ਕੇ ਲਓ ਖਾਨਾ ਕਿਸੇ ਹੋਰ ਦਾ, ਹੁਣ ਭੁਗਤੋ ਸਜ਼ਾ ਆਪਣੀਆਂ ਕੀਤੀਆਂ ਦੀ। ਤੌਬਾ ਤੌਬਾ, ਮੌਲਵੀ ਕੰਨਾਂ ਨੂੰ ਹੱਥ ਲਾਏ। ਕਿੰਨਾ ਭੈੜਾ ਹਾਲ ਹੋਵੇਗਾ ਦੋਜ਼ਖੀ ਦਾ। ਲਫ਼ਜ਼ ਦੋਜ਼ਖੀ ਉਸ ਲੰਮਾ ਕਰਕੇ ਆਖਿਆ। ਦੋਸੇ ਇੱਕ ਵਾਰੀ ਫੇਰ ਖੰਗੂਰਾ ਮਾਰ ਕੇ ਯਾਦ ਦਿਵਾਇਆ। ਮੌਲਵੀ ਕਿੱਧਰ ਤਿਲਕਿਆ ਫਿਰਦਾ ਏ, ਮੇਰੇ ਮਤਲਬ ਦੀ ਗੱਲ ਹੀ ਨਹੀਂ ਕਰਦਾ। ਹੁਣ ਦੀ ਵਾਰੀ ਮੌਲਵੀ ਖੰਗੂਰੇ ਵੱਲ ਕੋਈ ਧਿਆਨ ਨਾ ਦਿੱਤਾ, ਆਪਣਾ ਬਿਆਨ ਜਾਰੀ ਰੱਖਿਆ। ਜਿਹੜੇ ਪੜ੍ਹਦੇ ਨਹੀਂ ਨਮਾਜ਼ ਤੇ ਨਹੀਂ ਰੱਖਦੇ ਰੋਜ਼ੇ ਮਾਹ ਰਮਜ਼ਾਨ ਦੇ ਮਹੀਨੇ ਦੇ, ਉਹ ਮਾਹ ਤੇ ਮਹੀਨੇ ਨੂੰ ਵੱਖ-ਵੱਖ ਮਾਨਿਆਂ ਵਿੱਚ ਵਰਤ ਰਿਹਾ ਸੀ। ਹੋਣਗੇ ਕਿਹੜੇ ਦੋਜ਼ਖੀ, ਸੁਣੋ ਮੁਸਲਮਾਨੋ, ਮੈਂ ਦੱਸਣਾ ਵਾਂ। ਜਿਹੜੇ ਕਰਦੇ ਨਹੀਂ ਖਿਆਲ ਆਲਮਾਂ ਦਾ, ਨਹੀਂ ਦਿੰਦੇ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ, ਸੱਟੇ ਜਾਵਣਗੇ ਹਾਵੀਆ ਦੋਜ਼ਖ ਦੇ ਵਿੱਚ। ਅਦਬ ਨਾਲ ਦੋਸੇ ਅੱਗੇ ਵੱਧ ਕੇ 5 ਦਾ ਨੋਟ ਮੌਲਵੀ ਦੇ ਸਾਹਮਣੇ ਮੁਸੱਲੇ ਉੱਤੇ ਰੱਖ ਦਿੱਤਾ। ਆਪਣੇ ਦਿਲੋਂ ਦੋਸਾ ਮੌਲਵੀ ਨੂੰ ਲਾਲਚ ਦੇ ਰਿਹਾ ਸੀ। ਮੌਲਵੀ ਕਾਣੀ ਅੱਖ ਨਾਲ ਵੇਖ ਕੇ ਮੁਸਕਰਾਇਆ, ਪਰ ਬਿਆਨ ਜਾਰੀ ਰੱਖਿਆ। ਦੋਸੇ ਦੀ ਰੀਸੇ ਹੋਰ ਨਿਮਾਜ਼ੀ ਵੀ ਕਿਰਮੋ ਕਿਰਮੀ ਕੁਝ ਨਾ ਕੁਝ ਨਗਦੀ ਦੀ ਸੂਰਤ ਮੌਲਵੀ ਦੀ ਨਜ਼ਰ ਕਰਦੇ ਗਏ। ਇਸ ਉੱਠਣ ਬੈਠਣ ਨਾਲ ਬੈਠੇ ਹੋਏ ਨਿਮਾਜ਼ੀਆਂ ਦੀਆਂ ਲੱਤਾਂ ਨੂੰ ਕੋਈ ਸਕੂਨ ਮਿਲਿਆ। ਉਹ ਸਮਝਿਆ ਦੋਜ਼ਖ ਦੇ ਡਰ ਤੋਂ ਲੋਕ ਨਜ਼ਰ ਦੇ ਰਹੇ ਨੇ। ਉਸ ਹੋਰ ਡਰਾਉਣਾ ਸ਼ੁਰੂ ਕੀਤਾ। ਨਿਮਾਜ਼ੀਆਂ ਦੋਜ਼ਖ ਦੇ ਖੌਫ ਤੋਂ ਹੋਰ ਨੀਵੀਂ ਪਾ ਲਈ। ਬਿਆਨ ਜਾਰੀ ਰਿਹਾ। ਖਾਵੇਗਾ ਸੱਪ ਤੇ ਸੂਰ ਹਸ਼ਰ ਦਿਹਾੜੇ ਉਹਨਾਂ ਬੇਦੀਨਾਂ ਨੂੰ, ਜਿਹੜੇ ਰੋਲਦੇ ਇੱਜ਼ਤਾਂ ਸ਼ਰੀਫ ਲੋਕਾਂ ਦੀਆਂ, ਹੋਰ ਕਰਦੇ ਨਹੀਂ ਖਿਆਲ ਜੋ ਜਵਾਨ ਔਲਾਦ ਦਾ। ਦੋਸੇ ਦੇ ਦਿਲ ਨੂੰ ਤਸੱਲੀ ਹੋਈ। ਹੁਣ ਮੇਰੇ ਮਤਲਬ ਦੀ ਗੱਲ ਸ਼ੁਰੂ ਹੋਣ ਲੱਗੀ ਏ। ਵਿਆਹ ਨਹੀਂ ਕਰਦੇ ਜੋ ਵੇਲੇ ਸਿਰ ਦੀਆਂ ਜਵਾਨਾਂ ਦਾ, ਲਿਖਿਆ ਜਾਂਦਾ ਏ ਹਰ ਮਹੀਨਾ ਇੱਕ ਖੂਨ ਮੱਥੇ ਮਾਪਿਆਂ ਦੇ। ਗਰਕ ਹੋਵੇਗਾ ਮੁਲਕ ਤੇ ਉਹ ਪਿੰਡ ਸਾਰਾ, ਕਰਦਾ ਨਹੀਂ ਜੋ ਖਿਆਲ ਆਂਢੀਆਂ ਗਵਾਂਢੀਆਂ ਦਾ। ਨਿਮਾਜ਼ੀਆਂ ਉੱਤੇ ਮੌਲਵੀ ਦੀ ਤਕਰੀਰ ਦਾ ਕਾਫੀ ਅਸਰ ਹੋਇਆ। ਨਿਮਾਜ਼ੀ ਆਪਣੇ ਆਪਣੇ ਸਾਹ ਰੋਕੀ ਬੈਠੇ ਸੀ। ਕਰਦੇ ਨਹੀਂ ਜੋ ਸ਼ਰੀਅਤ ਉੱਤੇ ਅਮਲ ਪੂਰਾ। ਸ਼ਰੀਅਤ ਆਖਦੀ ਏ ਜਿਸ ਜਵਾਨ ਔਰਤ ਦਾ ਖਾਵੰਦ ਮਰ ਜਾਵੇ ਜਾਂ ਖੜ ਜਾਵੇ, ਲੱਗੇ ਨਾ ਪਤਾ ਉੱਕਾ ਕਿਸੇ ਪਾਸਿਓਂ, ਉਸ ਔਰਤ ਨੂੰ ਚਾਹੀਦਾ ਏ ਕਰ ਲਵੇ ਦੂਸਰੀ ਸ਼ਾਦੀ 1 ਸਾਲ ਦੇ ਅੰਦਰ ਅੰਦਰ, ਨਹੀਂ ਤੇ ਪਵੇਗਾ ਜ਼ਵਾਲ ਪੂਰੇ ਪਿੰਡ ਉੱਤੇ। ਯਾਰ ਡੱਕਣ ਨਾ ਜਿਹੜੇ ਹੱਥ ਜ਼ਾਲਮ ਦਾ। ਲੋਕਾਂ ਵੀ ਸਮਝ ਲਿਆ, ਬਣਦਾ ਏ ਫਰਜ਼ ਲੋਕਾਂ ਦਾ, ਕਰਾਣ ਸ਼ਰੀਏ ਉੱਤੇ ਅਮਲ ਪੂਰਾ। ਇਸ ਬਿਆਨ ਉੱਤੇ ਦੋਸਾ ਕਾਫੀ ਖੁਸ਼ ਹੋਇਆ। ਉਹਦੀਆਂ ਅੱਖਾਂ ਵਿੱਚ ਚਮਕ ਆਈ। ਨਮਾਜ਼ ਲਈ ਜਮਾਤ ਤਿਆਰ ਹੋ ਗਈ। ਨਮਾਜ਼ ਪੜ੍ਹ ਕੇ ਲੋਕ ਘਰਾਂ ਨੂੰ ਚਲੇ ਗਏ। ਨਮਾਜ਼ੀ ਚਲੇ ਜਾਣ ਮਗਰੋਂ ਦੋਸੇ ਆਪਣਾ ਡਰ ਮੀਆਂ ਜੀ ਨੂੰ ਦੱਸਿਆ। ਪਰ ਤਾਈ ਨੂੰ ਕੌਣ ਸਮਝਾਏਗਾ? ਮੌਲਵੀ ਤਸੱਲੀ ਦਿੱਤੀ, ਤੂੰ ਫਿਕਰ ਨਾ ਕਰ, ਅਗਲੇ ਜੁਮੇ ਵੀ ਇਹ ਵਾਜ਼ ਹੋਵੇਗਾ।
ਮੌਲਵੀ ਦੇ ਤਸੱਲੀ ਦੇਣ ਨਾਲ ਦੋਸਾ ਖੁਸ਼ ਹੋ ਕੇ ਬੋਲਿਆ, ਮੀਆਂ ਜੀ ਇੱਕ ਵਾਰੀ ਬਾਹਾਂ ਮੋੜਨੀਆਂ ਜ਼ਰੂਰ ਨੇ, ਫਿਰ ਭਾਵੇਂ ਛੱਡ ਹੀ ਦੇਵਾਂਗਾ, ਉਂਝ ਗੱਲ ਨਹੀਂ ਰਹਿੰਦੀ। ਮੌਲਵੀ ਆਪਣੇ ਸਿਰ ਨੂੰ ਹਾਂ ਵਿੱਚ ਹਿਲਾ ਦਿੱਤਾ। ਦੋਸਾ ਖੁਸ਼-ਖੁਸ਼ ਮਸੀਤ ਵਿੱਚੋਂ ਬਾਹਰ ਨੂੰ ਟੁਰ ਪਿਆ।